ਸਲਾਮੁਅਲੈकुम। ਤਾਰੀਖ ਵਿੱਚ ਜਦ ਵੀ ਕੋਈ ਇਨਸਾਨ ਬਨੀਨੋ ਇਨਸਾਨ ਵਿੱਚੋਂ ਜਾਂ ਮੈਨਕਾइंड ਜਾਂ ਮਾਨਸ ਜਾਤੀ ਵਿੱਚੋਂ ਕੋਈ ਵੱਡਾ ਕੰਮ ਕਰਦਾ ਹੈ ਤੇ ਉਹ ਇੱਕ ਯਾਦਗਾਰ ਕੰਮ ਬਣ ਜਾਂਦਾ ਹੈ, ਉਹ ਇੱਕ ਰਵਾਇਤ ਬਣ ਜਾਂਦਾ ਹੈ ਔਰ ਰਵਾਇਤ ਤੋਂ ਹੁੰਦੇ ਹੁੰਦੇ ਇੱਕ ਤਿਉਹਾਰ ਬਣ ਜਾਂਦਾ ਹੈ। ਯਾਨੀ ਉਹਨੂੰ ਚੇਤਾ ਰੱਖਿਆ ਜਾਂਦਾ ਹੈ ਉਸ ਹਵਾਲੇ ਨਾਲ, ਉਸ ਬੰਦੇ ਨੂੰ, ਉਸ ਰਵਾਇਤ ਨੂੰ ਬਣਾ ਕੇ। ਹੁਣ ਇਹ ਕਿ ਜਿਹੜੀ ਰਵਾਇਤ ਹੈ, ਰੀਤੀ ਰਸਮ ਹੈ, ਰਸਮ ਤਾਂ ਅਸੀਂ ਕਰ ਲੈਂਦੇ ਹਾਂ, ਤਿਉਹਾਰ ਵੀ ਮਨਾ ਲੈਂਦੇ ਹਾਂ, ਲੇਕਿਨ ਜੇ ਰਸਮ ਦੀ ਗੱਲ ਕਰੀਏ ਤਾਂ ਰਸਮ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਦੋਂ ਰਸਮ ਦੀ ਸਪਿਰਿਟ ਪੂਰੀ ਨਾ ਹੋਵੇ। ਇਹ ਲੋਹੜੀ ਦਾ ਤਿਉਹਾਰ ਜਿਹੜਾ ਹੈ, ਇਹਦਾ ਜਿਹੜਾ ਪਸ ਮੰਜ਼ਰ ਹੈ ਔਰ ਇਹਦੀ ਜਿਹੜੀ ਸਪਿਰਿਟ ਹੈ, ਉਹ ਇਸ ਗੱਲ ਦੀ ਡਿਮਾਂਡ ਕਰਦੀ ਹੈ ਕਿ ਇਹਨੂੰ ਇਹਦੀ ਸਪਿਰਿਟ ਨਾਲ ਮਨਾਇਆ ਜਾਏ। ਯਾਨੀ ਇੱਕ ਹਿੰਦੂ ਲੜਕੀ ਜਿਹਦੇ ਉੱਤੇ ਅਕਬਰ ਬਾਦਸ਼ਾਹ ਦੇ ਕਿਸੇ ਫੌਜੀ ਦੀ ਅੱਖ ਆ ਗਈ, ਮੁਸਲਮਾਨ ਫੌਜੀ ਦੀ, ਅਤੇ ਉਹਨੂੰ ਤੰਗ ਕਰਨਾ ਸ਼ੁਰੂ ਕਰਤਾ ਔਰ ਜ਼ਬਰਦਸਤੀ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ। ਜਦ ਦੁੱਲੇ ਨੂੰ ਪਤਾ ਲੱਗਾ ਬੇਲਿਆਂ ਦੇ ਵਿੱਚ, ਤੇ ਦੁੱਲੇ ਨੇ ਆਪਣੇ ਕੋਲ ਬੁਲਾ ਕੇ ਬੇਲਿਆਂ 'ਚ ਉਹਨਾਂ ਦੀ ਸ਼ਾਦੀ ਕਰਾਈ, ਇੱਕ ਹਿੰਦੂ ਮੁੰਡੇ ਨਾਲ ਇੱਕ ਉਸ ਹਿੰਦੂ ਬੱਚੀ ਦੀ ਸ਼ਾਦੀ ਕਰਾਈ ਔਰ ਫਿਰ ਸੇਰ ਸ਼ੱਕਰ ਵੀ ਦਿੱਤੀ ਤੋਹਫੇ ਦੇ ਤੌਰ 'ਤੇ, ਨਾਲ ਤਿਲ ਦਿੱਤੇ। ਇਹ ਬੜੀ ਇੰਟਰਸਟਿੰਗ ਚੀਜ਼ ਹੈ। ਦੇਖੋ ਅੱਜ ਵੀ ਸਾਡੇ ਇੱਥੇ ਜਬਰੀ ਸ਼ਾਦੀਆਂ ਦੇ, ਫੋਰਸ ਮੈਰਿਜਸ ਦਾ ਬੜਾ ਰੌਲਾ ਹੈ ਔਰ ਇਹ ਇੱਕ ਮਿਸਾਲ ਐਸੀ ਹੈ ਕਿ ਜਿਹੜੀ ਮੁਸਲਿਮ ਤਾਰੀਖ ਦੇ ਵਿੱਚ ਸਾਡੇ ਕੋਲ ਮੌਜੂਦ ਹੈ। ਔਰ ਦੁੱਲਾ ਚੁੱਕੇ ਇੱਕ ਰਿਬਲ ਸੀ ਔਰ ਅਕਬਰ ਨਾਲ ਉਹਦੀ ਖਾਸ ਇੱਕ ਚੱਲਦੀ ਸੀ, ਜੰਗ ਚੱਲਦੀ ਸੀ। ਅਕਬਰ ਬਾਦਸ਼ਾਹ ਜਿਹੜਾ ਕਿ ਅਕਬਰ ਆਜ਼ਮ ਖਿਲਾਉਂਦਾ ਹੈ, ਇਹਦੇ ਬਾਰੇ 'ਚ ਵੀ ਰਵਾਇਤ ਮੌਜੂਦ ਨੇ ਕਿ ਇਹ ਆਪਣੇ ਦਰਬਾਰ ਦੇ ਵਿੱਚ ਪੰਜਾਬੀ ਹੀ ਬੋਲਦਾ ਸੀ। ਯਾਨੀ ਅਕਬਰ ਤੋਂ ਲੈ ਕੇ ਤੇ ਬਹਾਦਰ ਸ਼ਾਹ ਜ਼ਫਰ ਤੱਕਰ ਇਹਨਾਂ ਦੇ ਦਰਬਾਰ 'ਚ ਜਿਹੜੀ ਅਨਆਫੀਸ਼ੀਅਲ ਲੈਂਗੁਏਜ ਸੀ, ਸਪੀਕਿੰਗ ਲੈਂਗੁਏਜ ਸੀ, ਉਹ ਪੰਜਾਬੀ ਬੋਲੀ ਜਾਂਦੀ ਸੀ, ਧੋਤੀ ਵੀ ਬਣਦੇ ਸੀ। ਲੇਕਿਨ ਅਕਬਰ ਦਾ ਅਤੇ ਦੁੱਲੇ ਦਾ ਫਰਕ ਇਹ ਸੀ ਕਿ ਅਕਬਰ ਇੱਕ ਬਾਦਸ਼ਾਹ ਸੀ, ਬਹਾਦਰ ਦੋਵੇਂ ਸਨ, ਲੇਕਿਨ ਅਕਬਰ ਚੁੱਕੇ ਇੱਕ ਬਾਦਸ਼ਾਹ ਸੀ ਔਰ ਵੱਡੀ ਫੌਜ ਸੀ ਉਹਦੇ ਕੋਲ, ਔਰ ਫਿਰ ਇੱਕ ਜਾਬਰ ਹੁਕਮਰਾਨ ਵੀ ਸੀ। ਉਂਝ ਦੇਖਿਆ ਜਾਏ ਤਾਂ ਜੋਧਾਬਾਈ ਨਾਲ ਸ਼ਾਦੀ ਕਰਨ ਵਾਲਾ ਅਕਬਰ, ਜਿਹਨੇ ਕਿ ਦੀਨੇ ਇਲਾਹੀਆ ਮੁਤਾਰਫ ਕਰਵਾਇਆ, ਕਿਉਂ ਕਰਵਾਇਆ? ਕਹਿੰਦੇ ਨੇ ਕਿ ਉਹ ਮੁਸਲਮਾਨਾਂ ਦੇ ਵਿੱਚ ਫਿਰਕਿਆਂ ਤੋਂ ਤੰਗ ਸੀ ਅਤੇ ਉਹਨੇ ਉਸ ਕਾਰਨ ਜਿਹੜਾ ਦੀਨੇ ਇਲਾਹੀਆ ਮੁਤਾਰਫ ਕਰਾਇਆ। ਦੂਜੇ ਪਾਸੇ ਦੁੱਲਾ ਜਿਹੜਾ ਹੈ ਉਹ ਇੱਕ ਰਿਬੈਲ ਸੀ, ਇੱਕ ਹਕੂਮਤ ਦੀ ਨਜ਼ਰ 'ਚ ਅਕਬਰ ਬਾਦਸ਼ਾਹ ਅਤੇ ਉਹਦੀ ਰਿਆਸਤ ਦੀ ਨਜ਼ਰ 'ਚ ਬਾਗੀ ਸੀ, ਲੇਕਿਨ ਸਾਡੀਆਂ ਨਜ਼ਰਾਂ 'ਚ ਹੀਰੋ ਸੀ, ਇੱਕ ਹੁਰੀਅਤ ਪਸੰਦ ਸੀ, ਇੱਕ ਸਨ ਆਫ ਸੋਇਲ ਸੀ। ਅਤੇ ਉਹਨੇ ਇੱਕ ਬਹੁਤ ਵੱਡੀ ਮਿਸਾਲ ਰਕਮ ਕੀਤੀ ਉੱਥੇ ਔਰ ਇੰਝ ਆਪਣਾ ਆਪ ਉਸ ਮਿਸਾਲ 'ਚ ਸਾਬਤ ਕੀਤਾ ਕਿ ਅੱਜ ਵੀ ਚੜ੍ਹਦੇ ਪੰਜਾਬ 'ਚ ਹਿੰਦੂ ਅਤੇ ਸਿੱਖ ਜਿਹੜੇ ਨੇ ਉਹ ਲੋਹੜੀ ਜਿਹੜਾ ਤਿਉਹਾਰ ਹੈ ਉਹ ਮਨਾਉਂਦੇ ਨੇ, ਜਿਹੜਾ ਕਿ ਮਨਸੂਬ ਹੈ ਦੁੱਲੇ ਭੱਟੀ ਨਾਲ, ਦੁੱਲਾ ਭੱਟੀ, ਰਾਏ ਅਬਦੁੱਲਾ ਭੱਟੀ। ਅੱਛਾ, ਹੁਣ ਇਹਨੂੰ ਮਨਾਉਂਦੇ ਨੇ ਉਹ ਵੀ, ਔਰ ਸਾਡੇ ਵੀ ਇੱਧਰ ਮਨਾਇਆ ਜਾਣਾ ਸ਼ੁਰੂ ਹੋ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਚਲੋ ਆਹਿਸਤਾ ਆਹਿਸਤਾ ਸਾਡੇ ਮੁਸਲਿਮ ਪੰਜਾਬੀਆਂ ਨੂੰ ਵੀ ਇਹ ਸ਼ਊਰ ਆ ਰਿਹਾ ਹੈ, ਆਪਣਾ ਕੌਮੀ ਸਿਆਸੀ ਫਹਿਮ ਆ ਰਹੀ ਹੈ, ਸ਼ਊਰ ਆ ਰਿਹਾ ਹੈ ਔਰ ਆਪਣੇ ਪੰਜਾਬੀ ਹੀਰੋਜ਼ ਨੂੰ ਮਾਨ ਸਨਮਾਨ ਦੇਣ ਦੀ ਸਮਝ ਆ ਰਹੀ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨੂੰ ਮਨਾਉਣ ਵਾਸਤੇ ਜਿਹੜਾ ਅਲਾਮਤੀ ਜਿਹੜੀ ਚੀਜ਼ ਹੈ ਕਿ ਮਤਲਬ ਅੱਗ ਬਾਲੀ ਜਾਂ ਕੋਈ ਮਿਠਾਈ ਵੀ ਵੰਡ ਦਿੱਤੀ ਅਤੇ ਦੋਸਤਾਂ ਯਾਰਾਂ ਨੂੰ ਬੁਲਾ ਕੇ, ਵੀਰਾਂ ਸੱਜਣਾਂ ਨੂੰ ਅਤੇ ਜਾਂ ਭੈਣਾਂ ਨੂੰ ਬੁਲਾ ਕੇ, ਲੇਕਿਨ ਅਸਲ ਜਿਹੜੀ ਸਪਿਰਿਟ ਸੀ ਉਹ ਸਪਿਰਿਟ ਮਿਸਿੰਗ ਹੈ ਇਸ ਤਿਉਹਾਰ ਦੀ। ਇਹ ਜਿਹੜਾ ਵੱਡਾ ਕੰਮ ਦੁੱਲੇ ਨੇ ਕੀਤਾ, ਮੈਂ ਅਕਸਰ ਆਖਦਾ ਰਹਿੰਦਾ
कि पंजाब अपनी बुनियाद दे विच सैकुलर है। पंजाब अपनी बुनियाद दे विच कदीम तारीख तो ही सैकुलर है। ये सिर्फ ईस्ट इंडिया कंपनी दे आउण तो बाद पंजाब दी जिहड़ी सैकुलर छबी सी वो बाय डिज़ाइन ख़त्म कराई गई और बतदरीज वो मुकदी गई, ग्रैजुअली वो घटदी गई और घटदे घटदे 47 तुहानूं पता है। और उस तो बाद भी जिहड़ियां वंडां पारले पासे भी होईयां और इधर भी हुण मुतालबे जारी ने, ये सारी सैकुलर छबी खत्म होने के नतीजे ने। वरना तुसीं देखिया होना जिहड़े फकीर दरवेश लोग सन वो एक सदा उन्हां दी मशहूर है, कौल मशहूर है, सब दा भला सब दी खैर। ये किन्नी सैकुलर गल है जे कोई समझे। और अज भी कई फकीर साडे उत्थे पिंड या चूनी जिहड़े आंदे ने वो ये लांदे ने सदा सब दा भला सब दी खैर, मतलब बिला तफरीक रंग नस्ल मजहब इंसानियत दा प्रचार। ये वो प्रचार सी जिहड़ा दुल्ले ने कीता। हुण दुल्ले दे उस प्रचार नूं उनकी स्पिरिट च मनाउण दा तरीका की हो सकता है? वो ये हो सकता है कि तुसी लोहड़ी मनाओ और तुहाडे नेड़े जिहड़े भी कोई गैर मुस्लिम रहिंदे ने, हिंदू तां छड्डे ही नहीं इत्थे पंजाब च, शायद किते चंद एक शहरां च होणगे, लेकिन सिख है ने, क्रिश्चन है ने, उन्हां दीयां धीआं नूं एक दुपट्टा दिओ, एक चुन्नी दिओ ते शक्कर दिओ या किलो शक्कर दिओ या मिठाई दिओ ते फिर आंदा स्वाद, फिर लगता है कि तुसी दुल्ले दी लोहड़ी मना रहे जे। अग बाल के रस्म बराए रस्म एक फैशन के तौर पर इस रस्म नूं चालू रखना ठीक है, किसी बहाने जिंदा तो है, लेकिन मेरी नाकिस राय च बेहतर अमल ये वे कि दुल्ले दी लोहड़ी नूं उनकी स्पिरिट दे नाल मनाया जाए। और मैं पारले पासे जिहड़े साडे हिंदू सिख वीर बैठे ने उन्हां नूं भी यही कहांगा कि वो भी उत्थे जे कोई पंजाब च चढ़दे पंजाब च मुसलमान जे कोई थोड़े घने रह गए ने ते लभण ते उन्हां दीयां धीआं नूं एक चुन्नी जिहड़ी भी उन्हां दे मिलण वाली ने, ये नहीं भी एक बंदा सारियां धीआं नूं देंदा फिरे, जिहड़ा भी उन्हां दे किसी का कोई जानने वाला मुसलमान है उनकी धी नूं एक चुन्नी और एक मिठाई इस दिन की यादगार के तौर पर देवे तो फिर स्वाद आंदा है लोहड़ी मनाउण दा, फिर इंसानियत का प्रचार हुंदा है। और ये इन्हां तिन्नां धर्मां नूं नेड़े लियाउण दा और इंसानियत के प्रचार का बेहतरीन जरिया ये त्यौहार बन सकता है। ते सानू सारिਆਂ ਨੂੰ कोशिश करनी चाहिए है। सरहदां वंडियां गईयां ने, बार्डर वंडे गए ने, नफरतां बहुत पाईयां गईयां ईस्ट इंडिया कंपनी तो बाद साम्राज ने पाईयां। सानू उन्हां नूं घटाउण दे तरीके लभने चाहिए ने। अपने अपनियां सरहदां 'च रहिंदियां होइयां सानू इत्थे अपने हिंदू भाइयों का, अपने सिख भाइयों का, अपने क्रिश्चन भाइयों का, मसीही भाइयों का ख्याल करना चाहिए है। उन्होंने उत्थे मुसलमानों का ख्याल करना चाहिए जी। रब राखा, सारे वीर अपना ख्याल रखियो।